ਵਾਲੇਕਮ ਕੀ ਹਾਲ ਚਾਲ ਠੀਕ ਹੋ। ਜੁਗਨੀ ਵਾਈਬ ਚੈਨਲ ਤੁਹਾਡੀ ਖਿਦਮਤ ਦੇ ਵਿੱਚ ਫੇਰ ਹਾਜ਼ਰ ਹੋਇਆ ਜਨਾਬ। ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾ ਰਿਹਾ ਜਨਾਬ। ਮੈਨੂੰ ਨਾ ਇੱਕ ਨੌਕਰੀ ਵੀ ਲੱਭਦੀ ਸੀ। ਉਹ ਨੌਕਰੀ ਵੀ ਲੱਭਦੀ ਸੀ ਤੇ ਤਨਖਾਹ ਵੀ ਉਹਦੀ ਠੀਕ ਠਾਕ ਸੀ। ਤੇ ਉਹ ਮੈਨੂੰ ਆਂਦੇ ਨੇ ਇਸ ਤਰ੍ਹਾਂ ਕਰ, ਤੂੰ ਨਾ ਆਪਣੇ ਨੇ ਤਸਵੀਰਾਂ ਖਿਚਾ ਕੇ ਜਾਣੀ ਕਿ ਤੇਰਾ ਕੰਮ ਹਾਂ ਪੱਕਾ ਕਰਨਾ। ਮੈਂ ਕਿਹਾ ਜੀ ਠੀਕ ਹੈ। ਲਓ ਜਨਾਬ, ਮੈਂ ਨਾ ਤੁਰ ਪਿਆ ਵਜ਼ੀਰਾਬਾਦ ਨੂੰ ਤਸਵੀਰਾਂ ਖਿਚਾਉਣ। ਮੈਂ ਲਾਲੇ ਚੌਂਕ ਲੈ ਗਿਆ ਤੇ ਮੈਂ ਨਾ ਇੱਧਰੋਂ ਦੀ ਫਾਟਕ ਨੂੰ ਨਾ ਥੱਲੇ ਦੀ ਪੁਲਾਂ ਦੇ ਥੱਲੇ ਨੂੰ ਜਾਣਾ ਵਾ ਪਿਆ। ਥੋੜਾ ਜਿਹਾ ਮੈਂ ਅੱਗੇ ਗਿਆ ਨਾ ਤੇ ਇੱਕ ਮਲੰਗ ਨੇ ਨਾ ਝੋਲਾ ਜਿਹਾ ਪਾਇਆ। ਉਹ ਨਾ ਮੈਂ ਉਹਨੂੰ ਵੇਖਣਾ ਵਾ ਸਿਗਰਟ ਮੈਂ ਲਾਇਆ ਸੀ ਜਨਾਬ। ਉਹ ਨਾ ਮੇਰੇ ਕੋਲੋਂ ਦੀ ਲੰਘ ਕੇ ਨਾ ਗਿਆ ਵੇ ਤੇ ਲੰਘ ਕੇ ਤੇ ਫਿਰ ਮਗਰੋਂ ਆਵਾਜ਼ ਚਾ ਮਾਰੀ ਕਹਿੰਦਾ ਓਏ ਭਾਜੀ ਗੱਲ ਤਾਂ ਸੁਣਿਆ ਜੀ। ਮੈਂ ਕਿਹਾ ਹਾਂਜੀ। ਇਹ ਇੱਕ ਸਿਗਰਟ ਤੇ ਪਿਆ। ਮੈਂ ਕਿਹਾ ਹੈਲੋ ਜਨਾਬ। ਉਹ ਜਨਾਬ ਮੈਂ ਉਹਨੂੰ ਨਾ ਸਿਗਰਟ ਪਿਆ ਵੇ ਤੇ ਆਂਦਾ ਮੈਨੂੰ ਇੱਕ ਹੋਰ ਤੇ ਮੈਂ ਦੇ ਛੱਡਿਆ। ਹੋਰ ਮੈਂ ਕਿਹਾ ਚੱਲ ਕੋਈ ਨਹੀਂ ਕਰ। ਉਹ ਜਨਾਬ ਸਿਗਰਟ ਉਹਨੂੰ ਦਿੱਤਾ ਤੇ ਫਿਰ ਮੈਂ ਲਵਾਇਆ ਵੀ ਤੇ ਉਹ ਫਿਰ ਇੰਜ ਨੂੰ ਟੁਰ ਪਿਆ ਤੇ ਮੈਂ ਇੰਜ ਨੂੰ ਟੁਰ ਪਿਆ। ਫਿਰ ਮਗਰੋਂ ਆਵਾਜ਼ ਚਾ ਮਾਰਿਓ। ਆਂਦਾ ਭਾ ਗੱਲ ਸੁਣ। ਮੈਂ ਕਿਹਾ ਹਾਂ। ਆਂਦਾ ਤੂੰ ਮਲੰਗ ਦੀ ਸੇਵਾ ਕੀਤੀ ਹੈ, ਤੂੰ ਮਲੰਗ ਦੀ ਬੜੀ ਖਿਦਮਤ ਕੀਤੀ ਹੈ, ਮੈਂ ਤੈਨੂੰ ਇੱਕ ਤੋਹਫਾ ਦੇਣਾ। ਮੈਂ ਤੋਹਫਾ ਦੇਣਾ। ਮੈਂ ਯਾਰ ਮੈਨੂੰ ਕਾਲ ਜਾਣ ਦੇ ਕਿਹੜਾ ਪਾਸੇ ਨੂੰ ਲਾਣਾ ਪਿਆ। ਉਹ ਭਾਜੀ ਉਹਨੇ ਮੈਨੂੰ ਧੱਕੇ ਨਾਲ ਉੱਥੇ ਬਾਹ ਲਿਆ। ਉੱਥੇ ਭਾਈ ਜਿਵੇਂ ਹੁਣ ਨੀ ਮੈਂ ਬੈਠਾ ਇੰਝ ਬਹਿ ਗਿਆ ਵਾ ਤੇ ਇੱਧਰ ਹੀ ਉਹ ਵੀ ਬਹਿ ਗਿਆ। ਤੋ ਜਨਾਬ ਉਹ ਨਾ ਬੜੇ ਨਾ ਮੇਰੇ ਅੱਗੇ ਨਾ ਸ਼ਾਹ ਲਵੇ ਫਲਾਂ ਪੀਰ ਤੇ ਮੈਂ ਲੰਗਰ ਪਕਾਣਾ ਤੇ ਇੰਝ ਤੋਵੇ ਉਹ ਜਿੰਨੀ ਯਕੀਨ ਮੰਨਿਆ ਮੈਨੂੰ ਨਾ ਉਹਨੇ ਨਾ ਪੂਰਾ ਜਿਹੜਾ ਨਾ ਕਿ ਇੱਕ ਵਾਰੀ ਚੋਲੇ ਆ। ਮੈਨੂੰ ਆਂਦਾ ਉਹਨੇ ਨਾ ਭਾਜੀ ਜੇ ਦੇ ਵਿੱਚੋਂ ਦਾ ਇੱਕ ਨਾ ਨਗ ਜਿਹਾ ਕੱਢਿਆ। ਮੈਨੂੰ ਆਂਦਾ ਮੁੱਠੀ ਕਰ। ਮੁੱਠੀ ਆਂਦਾ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੇ ਉਹ ਆਂਦਾ ਮੈਂ ਜਦੋਂ ਅੱਖਾਂ ਮੁੱਠੀ ਖੋਲੀ। ਉਹ ਮੈਂ ਕਿਹਾ ਯਾਰ ਮੈਨੂੰ ਜਾਣ ਦੇ, ਮੈਨੂੰ ਕਾਹਲੇ ਸ਼ਾਮ ਪੈਣ ਡਈ ਤੂੰ ਮੁੱਠੀ ਬੰਦ ਕਰੀ ਤੇ ਖੋਲੀ। ਜਦੋਂ ਅੱਖਾਂ ਦਾ ਸਿਗਰਟ ਮੰਗੇ ਨੇ ਤੈਨੂੰ ਉਹ ਦਿੱਤੇ ਨੇ ਤੂੰ ਉਧਰੋਂ ਅੱਲਾ ਦਾ ਬੰਦਿਆ ਤੂੰ ਮੈਨੂੰ ਕੋਲ ਬਹਾ ਲਿਆ ਯਾਰ। ਕਿਉਂ ਮੇਰਾ ਟਾਈਮ ਦਾ ਆਇਆ ਪਿਆ ਕਰ। ਉਹ ਭਾਜੀ ਉਹ ਜਿਹੜਾ ਸੀ ਨਾ ਉਹ ਝੋਲੇ ਵਾਲਾ ਉਹ ਪੂਰਾ ਚੰਡੇ ਆ। ਅੱਛਾ ਉਹ ਹੈ ਕੋਈ ਪੈਸੇ ਜਾਣ ਦਿੰਦੀ ਚਵਲ ਜਿਹੀ। ਉਹ ਭਾਜੀ ਉਹਨੇ ਨਾ ਮੈਨੂੰ ਬਹਾ ਲਿਆ ਕੋਲ ਤੇ ਭਾਜੀ ਬੜੀ ਨਾ ਛੋ ਭਾਜੀਆਂ ਉਹ ਆਪਣਾ ਨਾ ਬੜੇ ਜਲੇਬੀ ਚ ਵਾਲ ਪਾਵੇ। ਉਹ ਜਨਾਬ ਅੱਖਾਂ ਮੈਂ ਬੰਦ ਕੀਤੀਆਂ। ਮੈਂ ਕਿਹਾ ਚੱਲ ਯਾਰ ਹੋਰ ਕਿੰਨਾ ਸਿਗਰਟ ਦਿੱਤਾ ਹੋਰ ਕਿੰਨਾ ਵਾ ਨਹੀਂ ਪਤਾ ਕਿ ਮੇਰਾ ਕੋਈ ਕੰਡਾ ਖਿੱਚ ਰਿਹਾ। ਉਹ ਭਾਜੀ ਆਂਦਾ ਖੋਲ ਮੋਟੇ ਕੋਲੇ ਦਾ ਨਗ ਹੈਂ। ਆਂਦਾ ਆ ਵੇਖ ਤੂੰ ਖਿਦਮਤ ਤੂੰ ਨਾ ਇਹ ਸੇਵਾ ਕੀਤੀ ਹੈ ਮਲੰਗ ਦੀ ਤੇ ਤੂੰ ਅੱਜ ਨਾ ਭਾਜੀ ਪਿੰਡ ਜਾਂਦਿਆਂ ਤੂੰ ਮਾਲੋ ਮਾਲ ਹੋ ਜਾ। ਮੈਂ ਯਾਰ ਗੱਲ ਇਹ ਜੇ ਤੂੰ ਮਾਲੋ ਮਾਲ ਕਰਨ ਲੱਗਾ ਸਾਰਿਆਂ ਨੂੰ ਤੇ ਵਾਹ ਭੁੱਖੀ ਨਾ ਮਰੇ। ਤੂੰ ਆਪ ਹੀ ਮੰਗਦਾ ਫਿਰ ਤੂੰ ਆਪ ਹੀ ਮੰਗਦਾ ਫਿਰਨਾ ਪਿਆ। ਮੈਂ ਉਹ ਗੱਲ ਕਰਨ ਵਾਲੀ ਕਰ ਯਾਰ ਤੂੰ ਕਿਹੜੇ ਪਾਸੇ ਲਾਣ ਡਿਆ ਮੈਨੂੰ। ਉਹ ਜਨਾਬ ਮੈਨੂੰ ਆਂਦਾ ਹੁਣ ਇਸ ਤਰ੍ਹਾਂ ਕਰ ਮੈਂ ਲੈਣਾ ਵੀ ਤੇਰੇ ਕੋਲ 100 ਦਾ ਨੋਟ। ਮੇਰੇ ਕੋਲ ਸਿਰਫ 1000 ਤੇ 100 ਰੁਪਇਆ ਸੀ ਮਗਰ 1100 ਰੁਪਇਆ ਸੀ ਮੇਰੇ ਕੋਲ। ਉਹ ਜਨਾਬ ਮੈਂ ਨਾ 100 ਰੁਪਇਆ ਕੱਢਿਆ। ਮੈਂ ਆਂਦਾ ਮੈਨੂੰ 20 ਰੁਪਇਆ ਟੁੱਟੇ ਵੀ ਦੇ। ਮੈਂ ਕਿਹਾ ਯਾਰ ਮੇਰੇ ਕੋਲ ਹੁਣ ਪੈਸੇ ਵੱਧੇ ਨੇ ਟੁੱਟੇ ਕੋਈ ਨਹੀਂ। ਉਹਨੂੰ ਪੱਕ ਹੋ ਗਿਆ ਕਿ ਹੁਣ ਇਹਦੇ ਕੋਲ ਹੈ ਨੇ। ਉਹ ਯਕੀਨ ਕਰਕੇ ਮੰਨਿਆ। ਮੈਂ ਨਾ ਆਂਦਾ ਕਰਨ ਮੈਂ ਤੈਨੂੰ ਬਕਾਇਆ ਦੇਣਾ ਮੈਂ ਤੈਨੂੰ ਉਂਝ ਨਹੀਂ ਜਾਣ ਦੇਣਾ। ਮੈਂ ਯਾਰ 20 ਦੀ ਗੱਲ ਕੋਈ ਨਹੀਂ ਕੋਈ ਜਾਨ ਛਡਾਓ। ਉਹ ਜਨਾਬ ਮੈਂ ਉਹ ਵੀ 1000 ਰੁਪਇਆ ਕੱਢਿਆ। ਉਹਨੇ ਉਹ ਵੀ 100 ਤੇ ਉਹ ਵੀ 1000 ਉਹ ਮੂੰਹ ਚ ਪਾ ਕੇ ਤੇ ਭਾਈ ਚੱਬਣ ਲੱਗ ਪਿਆ। ਉਹ 11 ਤੇ 1100 ਗਿਆ। ਮੈਂ ਮੇਰਾ ਦਿਲ ਕੀਤਾ ਮੈਂ ਸੱਟਾਂ ਬਣਾ ਕੇ ਕਿ ਤੂੰ ਕੀਤਾ ਕੀ ਆਂਦਾ ਲੰਗਰ ਪੱਕਦਾ ਪਿਆ। ਮੈਂ ਤੂੰ ਲੰਗਰ ਪਕਾਨਾ ਵੀ ਪਿਆ ਹੁਣ ਜੋ ਮੇਰੇ ਨਾਲ ਹੋਣਾ ਮੈਨੂੰ ਪਤਾ। ਮੇਰਾ ਘਰ ਕੋਈ ਇੱਥੇ ਤੇ ਨਹੀਂ ਜਿਹੜਾ ਕਿ ਮੈਂ ਘਰ ਟੁਰ ਜਾਣਾ ਮੈਂ ਵਾਪਸ ਵੀ ਜਾਣਾ। ਮੈਂ ਖਿਚਾਂ ਤਸਵੀਰਾਂ ਆਇਆ ਤੂੰ ਮੇਰੀਆਂ ਇੱਥੇ ਖਿੱਚ ਛੜੀਆਂ ਨੇ। ਉਹ ਮੈਂ ਕਿਹਾ ਯਾਰ ਗੱਲ ਸੁਣ ਤੇਰੀ ਮਿਹਰਬਾਨੀਆਂ ਪੈਸੇ ਮੂੰਹ ਚ ਕੱਢ ਬਾਹਰ। ਉਹ ਭਾਜੀ ਉਹ ਇੰਝ ਅੱਖਾਂ ਪੁੱਠੀਆਂ ਕਰੇ ਇੰਝ ਮੈਂ ਇਹਨੂੰ ਰੱਜੇ ਨੇ ਚੰਬੜ ਗਏ ਨੇ। ਉਹ ਯਕੀਨ ਕਰਕੇ ਮੰਨੋ ਕਿ ਉਹ ਬੰਦਾ ਕਿਸੇ ਪਾਸੇ ਆਵੇ ਹੀ ਨਾ। ਤਸਵੀਰਾਂ ਵੀ ਮੇਰੀਆਂ ਉੱਥੇ ਹੀ ਰਹਿ ਗਈਆਂ। ਉਹ ਨਗ ਮੈਨੂੰ ਪੱਥਰ ਦਾ ਨਾ ਏਡਾ ਕੁ ਦੇ ਛੱਡਿਓ। ਉਹ ਜਨਾਬ ਮੈਂ ਉਹਨੂੰ ਵੇਖਾਂ ਤਾਂ ਕਦੀ ਮੈਂ ਹੁਣ ਇਹਦਾ ਮੈਂ ਕੀ ਕਰਾਂ ਤੇ ਮੈਨੂੰ ਇਹ ਵੀ ਆਂਦਾ ਸੱਟੀ ਨਾ। ਮੈਂ ਕਿਹਾ ਠੀਕ ਹੈ। ਉਹ ਯਕੀਨ ਕਰਕੇ ਮੰਨਿਆ ਜੇ ਮੈਂ ਲੈਣੋਂ ਲੈਣ ਪਿਆ ਜੇ ਲੈਣੋਂ ਲੈਣ ਪੈ ਕੇ ਮੈਂ 4 ਘੰਟਿਆਂ ਚ ਪਿੰਡ ਆਇਆ ਤੇ ਲੰਗਰ ਖਾਂਦਾ। ਲੰਗਰ
ਵੇਖ ਨਾ ਗੱਲ ਇਹ ਵੇ ਕਿ ਤੂੰ ਨਾ ਤੇ ਕੁਝ ਨਹੀਂ ਸੁ ਲੈਣਾ 1100 ਰੁਪਏ ਚ ਤੇ ਹੁਣ ਵੇਖ ਲਵੋ ਉਹ ਜੇ ਮੈਨੂੰ ਨਾ ਟੱਕਰਦਾ ਮੈਂ ਹੁਣ ਵੀ ਜਾਣ ਕੇ ਰਕਸ਼ਾ ਦੇ ਨਾਂ ਚਲਾਉਂਦਾ ਮੈਂ ਕਿਹਾ ਨੌਕਰੀ ਲੱਗੇ ਹੋਣਾ ਸੀ ਉਹ ਜਨਾਬ ਉਹਨਾਂ ਮੈਨੂੰ ਟਾਈਮ ਦਿੱਤਾ ਸੀ 2 ਦਿਨਾਂ ਦਾ ਸਿਰਫ ਉਹ ਵੀ ਉਹਨਾਂ ਆਖਿਆ 2 ਦਿਨਾਂ ਜੇ ਆਪਣਾ ਕੰਮ ਕਰ ਲਵੇਂ ਤੇ ਫਿਰ ਠੀਕ ਹੈ। ਮੈਂ ਕਿਹਾ ਠੀਕ ਹੈ ਤੇ ਉਹ ਸਾਰੇ ਮੈਨੂੰ ਆਂਦੇ ਤੇਰਾ 2 ਦਿਨਾਂ ਚ ਹੋ ਜਾਣਾ। ਉਹ ਭਾਜੀ ਉਹ ਮਲੰਗ ਮੇਰਾ ਬੇੜਾ ਰੋੜ ਗਿਆ ਜੇ ਹੁਣ ਮੈਂ ਰਕਸ਼ਾ ਚਲਾਉਂਦਾ ਫਿਰਨਾ ਕਦੀ ਇੰਜ ਲਗਾ ਗਿਆ ਤੇ ਕਦੀ ਇੰਜ ਲਗਾ ਗਿਆ। ਹੁਣ ਇੱਕ ਹੋਰ ਰਕਸ਼ੇ ਵਾਲਾ ਵੀ ਉਹ ਲੋਕਾਂ ਦੇ ਘਰਾਂ 'ਚ ਮੈਨੂੰ ਖੜਿਆ ਕਰੋ ਹੈਂ ਤੇ ਯਾਰ ਗੱਲ ਇਹ ਵੇ ਇਸ ਤਰ੍ਹਾਂ ਗੱਲ ਇਹ ਵੇ ਜਨਾਬ ਹੁਣ ਵੇਖ ਲਵੋ ਹੁਣ ਜਿਵੇਂ ਉਹ ਮਲੰਗ ਜਾ ਕੇ ਠੱਗਦਾ ਫਿਰਦਾ ਲੋਕਾਂ ਨੂੰ ਤੇ ਵੇਖੋ ਗੱਲ ਇਹ ਵੇ ਹਰ ਇੱਕ ਇਨਸਾਨ ਨੂੰ ਮਰਨਾ ਯਾਦ ਕੋਈ ਨਹੀਂ ਵਿੱਚੋਂ ਕਈ ਜੀ ਭੁੱਲ ਗਏ ਨੇ ਮੈਂ ਮਰਨਾ ਉਹ ਆਂਦੇ ਖੋ ਲਵੋ ਜਦੋਂ ਜੇ ਕੋਈ ਖੋਤਾ ਜਾਂਦਾ ਜੇ ਯਾਰ ਨਾ ਇਸ ਤਰ੍ਹਾਂ ਕਰਿਆ ਕਰੋ ਅੱਲਾ ਨੂੰ ਜਾਣ ਦੇਣੀ ਅੱਗੇ ਜਾ ਕੇ ਹਿਸਾਬ ਕਿਤਾਬ ਵੀ ਦੇਣਾ ਤੇ ਯਾਰ ਗੱਲ ਇਹ ਵੇ ਕਿ ਦੁਨੀਆ ਦੇ ਵਿੱਚ ਇੰਜ ਦਾ ਬਹਿਣ ਖਲੋਣ ਰੱਖੋ ਹਰ ਕੋਈ ਯਾਦ ਕਰੇ ਜਿਉਂਦਿਆਂ ਵੀ ਯਾਦ ਕਰੇ ਜਦੋਂ ਟੁਰ ਜਾਈਏ ਤੇ ਮਗਰੋਂ ਵੀ ਕੋਈ ਯਾਦ ਕਰੇ ਤੇ ਬਹਿ ਕਿਸੇ ਵੀ ਨਹੀਂ ਰਹਿਣਾ ਵਾਅਦਾ ਕੀਤਾ ਇੱਕ ਦਿਨ ਭਾਜੀ ਜਾਣਾ ਹੀ ਜਾਣਾ ਠੀਕ ਹੈ। ਤੇ ਗੱਲ ਇਹ ਵੇ ਕਿ ਜਨਾਬ ਮੈਂ ਨਾ ਇੱਥੇ ਵਿਆਹ ਤੇ ਗਿਆ ਸੀ ਮੈਂ ਤੇ ਉਹ ਵੀ ਮੈਂ ਤੁਹਾਨੂੰ ਇੱਕ ਗੱਲ ਸੁਣਾ ਰਿਹਾ ਮੈਨੂੰ ਇਹ ਤੁਸੀਂ ਦੱਸੋ ਹੁਣ ਟੇਬਲ ਤੇ ਜੋ ਅਸੀਂ ਬੈਠੇ ਟੇਬਲ ਤੇ ਬੈਠੇ ਆ ਵੇਖੋ ਗੱਲ ਇਹ ਵੇ ਕਿ ਬੰਦਾ ਸਕੂਨ ਨਾਲ ਜਾਂ ਕੋਈ ਤਸੱਲੀ ਨਾਲ ਰੋਟੀ ਪਾ ਲੇ ਹੈਂ ਭਾਜੀ ਮੈਂ ਤਾਂ ਵਹਿੰਦਾ ਹੀ ਰਹਿ ਗਿਆ। ਉਹਨੇ ਆ ਕੇ ਉੱਥੇ ਪਰਾਤ ਧਰੀਏ ਤੇ ਮੈਂ ਯਕੀਨ ਕਰਕੇ ਮੰਨਿਆ ਜੇ ਕਿ ਮੈਂ ਚੱਲ ਇਹ ਪਾ ਲੈਣ ਤੇ ਮੈਂ ਫਿਰ ਜਨਾਬ ਚਲ ਮੈਂ ਪਾ ਲਾਂਗਾ ਸਾਲਣ ਉਹ 2-3 ਨੇ ਪਾਇਆ ਮੈਂ ਉੱਠ ਲਗਾ ਤਾਂ ਉਹਨੂੰ ਉਧਰੋਂ ਚਮਚਾ ਜਾ ਫੜੇ ਜੋ ਉਧਰੋਂ ਵਾਰੀ ਆਉ ਲੱਗੇ ਉਹਨੇ ਉਧਰੋਂ ਚਾ ਫੜੇ ਉਹ ਜਨਾਬ ਮੇਰਾ ਨਾ ਚਮਚਾ ਫੜਦਿਆਂ ਟਰੇ ਵੇਲਾ ਹੈਂ ਉਹ ਯਾਰ ਕੋਈ ਸਬਰ ਵੀ ਕਰਿਆ ਕਰੋ ਰੋਟੀ ਹੋਰ ਆ ਜਾਂਦੀ ਨਾ ਇੰਜ ਕਰਿਆ ਕਰੋ ਤੇ ਗੱਲ ਇਹ ਵੇ ਆਪਣਾ ਵੀ ਖਿਆਲ ਰੱਖਿਆ ਜੀ ਅਗਲੇ ਦਾ ਵੀ ਖਿਆਲ ਰੱਖਿਆ ਕਿਉਂਕਿ ਮੌਸਮ ਬਦਲਦਾ ਵੇ ਪਿਆ ਗੰਦਗੀ ਦਾ ਮੌਸਮ ਪਿਆ ਆਉਂਦਾ ਤੇ ਚੀਜ਼ਾਂ ਨੂੰ ਕੋਈ ਇੰਡੀਆਂ ਪਰਹੇਜ਼ ਕਰਨਾ ਕਿ ਜਾਂ ਕੋਈ ਇਨਸਾਨ ਬਿਮਾਰ ਨਾ ਹੋਵੇ। ਤੇ ਮੈਂ ਕੱਲ ਬੜਾ ਬਿਮਾਰ ਹੋ ਗਿਆ ਸਾਂ ਤੇ ਮੈਂ ਤਾਂ ਟੀਕੇ 2 ਲਵਾਏ ਨੇ ਤੇ ਮੈਂ ਸਹੀ ਹੋ ਗਿਆ। ਤੇ ਜਨਾਬ ਤੁਹਾਨੂੰ ਇਨਸ਼ਾਅੱਲਾ ਫਿਰ ਮਿਲਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਕਰਾ ਜਾਂ ਆਪਣੇ ਦੋਸਤਾਂ ਭਰਾਵਾਂ ਅੱਗੇ ਤੇ ਯਾਰ ਆਸਤਾ ਨਾ ਮੈਂ ਉੱਥੇ ਹੀ ਰੌਣਕ ਮੇਲਾ ਆਪਣਾ ਲੈ ਆਵਾਂਗਾ ਯਾਰ ਛੁੱਟੀਆਂ ਕੀਤੀਆਂ ਸਨ ਤੇ ਕੋਈ ਨਹੀਂ ਗੱਲ ਬੰਦਾ ਉਖੜ ਵੀ ਜਾਂਦਾ ਤੇ ਇਨਸ਼ਾਅੱਲਾ ਤੁਹਾਨੂੰ ਮਿਲਦੇ ਰਵਾਂਗੇ। ਪਾਕਿਸਤਾਨ ਜ਼ਿੰਦਾਬਾਦ।